Canadians' opinion of India has declined precipitously after a rough year of relations between the two countries, according to a new poll. 18 months ago, a majority of 52% of people in Canada told the Angus Reid Institute that Ottawa should approach New Delhi as a valued partner and ally. That sentiment has dropped by half to just 24%. Favorable views of India itself have fallen in equal decline from a high of 56% in January 2020 to just 26% today. India is only seen more favorably now than Russia and China. Trust in New Delhi sits at less than 1/3. These drops are very much a reflection of events of past year. The murder of Canadian Sikh leader and Khalistani separatist Hardeep Singh Nijjar and the diplomatic tit for tat that followed. ਸਾਨੂੰ ਉਹਨਾਂ ਨਾਲ ਡੀਲ ਨਹੀਂ ਕਰਨਾ ਚਾਹੀਦਾ. Those who do not strictly uphold the rule of law or respect human rights. Canada should stand up for the country who believes is right. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੂਸਾ ਨੇ ਤਰ੍ਹਾਂ ਸਟੂਡੀਓ ਵਿੱਚ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 3 ਦਸੰਬਰ 2024 20 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲੇਟਫਾਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਜਸਵੰਤ ਸਿੰਘ ਹੋਠੀ, ਪ੍ਰੈਜ਼ੀਡੈਂਟ ਆਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਅਪੀਲ ਕੀਤੀ ਹੈ ਕਿ ਟੀਵੀ 84 ਬਹੁਤ ਵਧੀਆ ਕੰਮ ਕਰ ਰਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੇ ਜਦੋਜਹਿਦ ਚੈਨਲ ਕਰ ਰਹੇ ਨੇ, ਆਪਣੇ ਵਿਚਾਰ ਦੇ ਰਹੇ ਨੇ, ਠੀਕ ਰਸਤੇ ਵੱਲ ਤੋਰ ਰਹੇ ਨੇ ਸਾਨੂੰ ਸਾਰਿਆਂ ਨੂੰ। ਸੋ ਉਹਨਾਂ ਦੇ ਸਭ ਦੀ ਹੈਲਪ ਕਰਨ ਚਾਹੀਦੀ ਹੈ, ਸਪੋਰਟ ਕਰਨੀ ਚਾਹੀਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੀਆਂ 2 ਪ੍ਰਮੁੱਖ ਸੰਸਥਾਵਾਂ ਵੱਲੋਂ ਕੈਨੇਡਾ ਵਿੱਚ ਕਰਵਾਈ ਗਈ ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ 74% ਕੈਨੇਡੀਅਨ ਭਾਰਤ ਨੂੰ ਇੱਕ ਦਹਿਸ਼ਤਗਰਦ ਮੁਲਕ ਸਮਝਦੇ ਹਨ ਜੋ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ। ਸੋ ਇਹ ਲੋਕ ਰਾਏ ਜਿਹੜੀ ਹੈ 18 ਮਹੀਨੇ ਪਹਿਲਾਂ ਜੂਨ 2023 ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਆਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ, ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਸੈਨ ਹੋਜ਼ੇ 'ਚ ਨਿਵਾਸ ਕਰਦੇ ਨੇ ਔਰ ਜਿਹੜਾ ਰੀਸੈਂਟਲੀ ਮਿਲਪੀਟਸ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ ਉਸ ਦੇ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਡੇ ਖੈਰ ਖੁਆਹ ਨੇ, ਲੰਮੇ ਵਕਤ ਤੋਂ
ਜਦੋਂ 1992 ਦੇ ਵਿੱਚ ਫਰਵਰੀ 1992 ਚ ਅਸੀਂ ਸੈਂਟਾ ਕਲੈਰਾ ਕੈਲੀਫੋਰਨੀਆ ਖਾਲਿਸਤਾਨ ਫੇਅਰ ਸੈਂਟਰ ਸ਼ੁਰੂਆਤ ਉਸ ਦੀ ਕੀਤੀ ਸੀ ਤੇ ਉਦੋਂ ਪਹਿਲਾ ਕੰਪਿਊਟਰ ਜਿਹੜਾ ਡੋਨੇਟ ਕੀਤਾ ਸੀ ਖਾਲਿਸਤਾਨ ਫੇਅਰ ਸੈਂਟਰ ਲਈ ਉਹ ਹੋਠੀ ਸਾਹਿਬ ਨੇ ਕੀਤਾ ਸੀ। ਔਰ ਇਹ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਸਪੋਰਟ ਜਿਹੜੀ ਸੱਚਮੁੱਚ ਗਰਾਊਂਡ ਲੈਵਲ ਤੇ ਹੈ। ਇੱਕ ਉਹ ਨੇ ਜਿਹੜੇ ਗੱਲਬਾਤ ਕਰਦੇ ਨੇ ਜਾਂ ਆਪਣੇ ਵਿਚਾਰਾਂ ਦੇ ਨਾਲ ਤਰਕ ਕਰਕੇ ਜਾਂ ਸੁਝਾਅ ਦਿੰਦੇ ਨੇ। ਇੱਕ ਉਹ ਨੇ ਜਿਹੜੇ ਸੇਵਾ 'ਚ ਯਕੀਨ ਰੱਖਦੇ ਨੇ, ਉਹਨਾਂ ਦਾ ਇੰਨਾ ਹੀ ਹੁੰਦਾ ਦੱਸੋ ਜੀ ਮੈਂ ਕੀ ਕਰਨਾ। ਉਹ ਬੇਸ਼ੱਕ ਕਿਸੇ ਪ੍ਰੋਟੈਸਟ ਰੈਲੀ ਦੇ ਉੱਤੇ ਸੰਗਤਾਂ ਨੂੰ ਲਿਆਉਣਾ ਹੈ, ਬੱਸਾਂ ਦਾ ਪ੍ਰਬੰਧ ਕਰਨਾ ਹੈ, ਖੁਦ ਆਉਣਾ ਹੈ ਔਰ ਉੱਥੇ ਪਹੁੰਚ ਕੇ ਕਹਿਣਗੇ ਗਿਣ ਲਓ ਜੀ ਤੁਸੀਂ ਕਿਹਾ ਸੀ 50 ਬੰਦੇ ਲੈ ਕੇ ਆਉਣਾ ਹੈ 60 ਨੇ। ਔਰ ਕਈ ਵਾਰ ਪਰੇਸ਼ਾਨ ਵੀ ਹੁੰਦੇ ਨੇ ਕਿਉਂਕਿ ਜਿਹੜਾ ਬੰਦਾ ਸਚਾਰਤਾ ਦੇ ਨਾਲ ਲੱਗਾ ਹੁੰਦਾ ਹੈ ਉਸ ਨੂੰ ਜਦੋਂ ਅੰਦਰੂਨੀ ਤੌਰ ਦੇ ਉੱਤੇ ਜਿਹੜੇ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਉਪਰਾਮ ਵੀ ਹੁੰਦੇ ਨੇ। ਲੇਕਿਨ ਉਹਨਾਂ ਨੇ ਵੱਡੀ ਸੇਵਾ ਨਿਭਾਈ ਹੈ ਸੈਨ ਹੋਜ਼ੇ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ 'ਚ ਵੀ, ਜਿਸ ਦੇ ਪ੍ਰਬੰਧਕੀ ਨਿਜ਼ਾਮ 'ਚੋਂ ਉਹ ਕਾਫੀ ਉਪਰਾਮ ਹੋਏ ਕਿਉਂਕਿ ਹੁੰਦਾ ਇਹ ਹੈ ਕਿ ਜਿਹਦੇ ਹੱਥ 'ਚ ਪਾਵਰ ਆਉਂਦੀ ਹੈ ਉਹ ਆਪਣੇ ਢੰਗ ਦੇ ਨਾਲ ਫਿਰ ਕਾਨੂੰਨਾਂ 'ਚ ਲਾਜ਼ ਬਾਈ ਲਾਜ਼ ਉਹਨਾਂ 'ਚ ਤਬਦੀਲੀਆਂ ਕਰਕੇ ਆਪਣਾ ਕਬਜ਼ਾ ਜਾਂ ਆਪਣਾ ਜੱਫਾ ਕਾਇਮ ਰੱਖਦੇ ਨੇ। ਲੇਕਿਨ ਉਹਨਾਂ ਨੇ ਹਮੇਸ਼ਾ ਹੀ ਉਹਨਾਂ ਦੀ ਲੰਬੇ ਵਕਤ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਸੇਵਾ ਹੈ, ਪਰ ਉਹ ਹਰ ਜਥੇਬੰਦੀ ਦੇ ਨਾਲ ਪੰਥ ਪ੍ਰਸਤ ਉਹਨਾਂ ਦੀ ਪਹੁੰਚ ਹੈ ਔਰ ਜਿਹੜਾ ਵੀ ਪੰਥ ਲਈ ਕੰਮ ਕਰਦਾ ਉਹਨਾਂ ਨੂੰ ਆਵਾਜ਼ ਮਾਰਦਾ ਉੱਥੇ ਹਾਜ਼ਰ ਹੁੰਦੇ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਕੱਲ ਦਾ ਪ੍ਰੋਗਰਾਮ ਬੇਸ਼ੱਕ ਅਸੀਂ 3-4 ਦਿਨ ਦੇ ਗੈਪ ਤੋਂ ਬਾਅਦ ਕੀਤਾ ਸੀ, ਪਰ ਕੱਲ ਕਿਉਂਕਿ ਪਹਿਲੇ 2 ਟੌਪਿਕ ਸਾਡੇ ਅਕਾਲ ਤਖਤ ਸਾਹਿਬ ਦਾ ਇਤਿਹਾਸ, ਗਲੋਰੀ ਔਰ ਉਸ ਦੀ ਕੈਪਟੀਵਿਟੀ ਕਿ ਕਿਵੇਂ ਸਮੇਂ-ਸਮੇਂ ਸਰਕਾਰਾਂ ਕੰਟਰੋਲ ਕਰਦੀਆਂ ਨੇ ਉਸ ਦੇ ਉੱਤੇ, ਔਰ ਫਿਰ ਜਿਹੜਾ ਸਾਰਾ ਅਕਾਲ ਤਖਤ ਦੇ ਸਾਹਮਣੇ ਵਰਤਾਰਾ ਵਾਪਰਿਆ 2 ਦਸੰਬਰ ਨੂੰ, ਉਸ ਦੇ ਉੱਤੇ ਸਾਡੀ ਟਿੱਪਣੀ ਸੀ ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਅੱਜ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਔਰ ਕਿਉਂਕਿ ਜਿਹੜਾ ਇੱਕ ਤਾਂ ਉਹ ਹੁੰਦਾ ਜੋ ਮੀਡੀਆ ਦੇ ਵਿੱਚ ਨੈਰੇਟਿਵ ਘੜਿਆ ਜਾ ਰਿਹਾ ਹੁੰਦਾ, ਕਿਉਂਕਿ ਫੋਰਚੂਨੇਟਲੀ ਸੋਸ਼ਲ ਮੀਡੀਆ ਜਦੋਂ ਆਇਆ ਤੇ ਐਂ ਲੱਗਾ ਵੀ ਸਰਕਾਰੀ ਨੈਰੇਟਿਵ ਦੇ ਬਰਾਬਰ ਹੁਣ ਸਾਡੇ ਕੋਲ ਆਪਣੀ ਗੱਲ ਕਹਿਣ ਦਾ ਮੌਕਾ ਹੈ। ਪਰ ਬਹੁਤ ਜਲਦੀ ਇਸ ਗੱਲ ਦੀ ਰਿਅਲਾਈਜੇਸ਼ਨ ਹੋਈ ਕਿ ਵੀ ਜਿਹੜਾ ਕੰਟਰੋਲ ਸਰਕਾਰ ਨੇ ਦੂਰਦਰਸ਼ਨ ਜਾਂ ਆਪਣੇ ਮੀਡੀਆ ਤੇ ਪੂਰਾ ਕਰਕੇ ਜੋ ਬਰਤਾਂਤ ਤੋਂ ਸਿਰਜ ਰਹੇ ਸੀ, ਸੋਸ਼ਲ ਮੀਡੀਆ ਤੇ ਤਾਂ ਉਸ ਤੋਂ ਦੁੱਗਣੇ ਤਗਣੇ ਲੋਕ ਉਹਨਾਂ ਦੇ ਆ ਕੇ ਬਹਿ ਗਏ। ਔਰ ਫਿਰ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਕੋਈ ਬਹੁਤਾ ਨਾ ਇਲਮ ਹੈ ਨਾ ਉਹਨਾਂ ਦੀ ਕੋਈ ਕਮਿਟਮੈਂਟ ਹੈ, ਉਹਨਾਂ ਨੂੰ ਵੀ ਇਹ ਮੌਕਾ ਮਿਲ ਗਿਆ ਵੀ ਹਰ ਕੋਈ ਆਪੋ ਆਪਣੀ ਜਿਹੜੀ ਹੈ ਡਫਲੀ ਉਹ ਆ ਕੇ ਲਾਈਵ ਹੋ ਕੇ ਵਜਾਉਣ ਲੱਗ ਗਿਆ। ਨਤੀਜੇ ਦੇ ਤੌਰ ਤੇ ਤੁਸੀਂ ਇਹਨੇ ਕੰਟਰੋਵਰਸ਼ੀਅਲ ਜਿਹੜਾ ਉਹ ਟੌਪਿਕਸ ਦੇ ਉੱਤੇ ਕੰਟਰੋਵਰਸ਼ੀਅਲ ਗੱਲਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਉਹਦੇ 'ਚ ਬਹੁਤਿਆਂ ਨੂੰ ਤੁਸੀਂ ਉਲਝਿਆ ਦੇਖ ਸਕਦੇ ਹੋ। ਔਰ ਦੂਸਰੇ ਪਾਸੇ ਕਿਉਂਕਿ ਰੀਲਾਂ ਬਣਾਉਣ ਦਾ ਫੈਸ਼ਨ, ਉਹਦੇ ਚੋਂ ਮਨੀ ਜਨਰੇਟ ਹੋਣ ਦੀ ਲਾਈਨ ਵੀ ਆ ਗਈ। ਨਤੀਜੇ ਦੇ ਤੌਰ ਦੇ ਉੱਤੇ ਕਿਸ ਕਦਰ ਸੋਸ਼ਲ ਮੀਡੀਆ ਦੇ ਜਾਂ ਇਹ ਰੀਲ ਕਲਚਰ ਕਿੰਨਾ ਵਕਤ ਖਾ ਰਿਹਾ ਔਰ ਇਹਨੇ ਕਿਹੜੀ ਬਿਮਾਰੀ ਪੈਦਾ ਕੀਤੀ ਹੈ। ਅੱਜ ਇੱਕ ਵੱਡੀ ਖਬਰ ਇੰਟਰਨੈਸ਼ਨਲ ਮੀਡੀਆ 'ਚ ਹੈ ਕਿ ਵੀ ਇੱਕ ਨਵਾਂ ਲਫ਼ਜ਼ ਆਕਸਫੋਰਡ ਦੀ ਡਿਕਸ਼ਨਰੀ ਦੇ ਵਿੱਚ ਐਡ ਹੋਇਆ ਤੇ ਉਹਦਾ ਨਾਮ ਰੱਖਿਆ ਗਿਆ ਬ੍ਰੇਨ ਰੌਟ। ਰੌਟ ਅਸੀਂ ਗਲਨ ਨੂੰ ਕਹਿੰਦੇ ਆ ਔਰ ਉਹਦੇ 'ਚ ਇਹ ਜਿਹੜਾ ਰੀਲ ਕਲਚਰ ਹੈ ਔਰ ਜਿਹੜਾ ਘੰਟਿਆਂ ਬੱਧੀ ਤੁਸੀਂ ਕੋਈ ਲੇਟ ਰਿਹਾ ਕੋਈ ਬੈਠਾ ਕਿਸੇ ਹੋਰ ਪਾਸੇ, ਇਹ ਬ੍ਰੇਨ ਰੌਟ ਹੈ। ਇੱਕ ਤਾਂ ਸਿਰਫ ਐਡਿਕਸ਼ਨ ਹੁੰਦੀ ਹੈ, ਹੁਣ ਤੱਕ ਤਾਂ ਇਹ ਹੁੰਦਾ ਸੀ ਟਰਮ ਇਸਤੇਮਾਲ ਕੇ ਜੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਹੈ ਜਾਂ ਤੁਹਾਡੀ ਇਹ ਜਿੰਨੀਆਂ ਇਸ ਕਿਸਮ ਦੀਆਂ ਡਿਵਾਈਸਿਸ ਨੇ ਇਹ ਉਵੇਂ ਹੀ ਐਡਿਕਸ਼ਨ ਪੈਦਾ ਕਰ ਰਹੀਆਂ ਨੇ ਜਿਵੇਂ ਐਡਿਕਸ਼ਨ ਅਲਕੋਹਲ ਦੀ ਹੈ ਜਾਂ ਟobacco ਦੀ ਹੈ ਜਾਂ ਕ੍ਰੈਕ ਕੋਕੇਨ ਹੈਰੋਇਨ ਔਰ ਦੂਸਰੇ ਨਸ਼ਿਆਂ ਦੀ। ਪਰ ਇਹ ਜਿਹੜਾ ਬ੍ਰੇਨ ਰੌਟ ਲਫ਼ਜ਼ ਹੈ ਇਹ ਐਡਿਕਸ਼ਨ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਤੁਹਾਡੀ ਜਜਮੈਂਟ ਤੁਸੀਂ ਉਹਦੇ ਤੇ ਤੁਹਾਡੀ ਇੱਕ ਫਿਕਸੇਸ਼ਨ ਜਿਹੀ ਹੋ ਜਾਂਦੀ ਹੈ ਔਰ ਘੰਟਿਆਂ ਬਾਅਦ ਹੀ ਤੁਸੀਂ ਉਸ 'ਚ ਗਵਾਚੇ ਹੁੰਦੇ ਹੋ। ਇਹ ਤੁਹਾਡਾ ਨਾ ਤਾਂ ਕੋਈ ਗਿਆਨ ਨੂੰ ਵਸੀ ਕਰ ਰਿਹਾ ਹੁੰਦਾ, ਨਾ ਤੁਹਾਡਾ ਕੋਈ ਅਟੈਂਸ਼ਨ ਸਪੈਨ ਬਣ ਰਿਹਾ ਹੁੰਦਾ, ਨਾ ਤੁਹਾਡੀ ਮੈਮਰੀ 'ਚ ਕੁਝ ਰਜਿਸਟਰ ਹੋ ਰਿਹਾ ਹੁੰਦਾ। ਔਰ ਇਹ ਇੰਨਾ ਜ਼ਿਆਦਾ ਰੁਝਾਨ ਹੈ ਔਰ ਉਸ ਦੇ ਵਿੱਚ ਕਿਸ ਕਦਰ ਫਿਰ ਡੀਜਨਰੇਸ਼ਨ ਤੁਸੀਂ ਆਪਣੀ ਐਗਜ਼ੀਬਿਸ਼ਨ ਆਫ ਦਾ ਬਾਡੀ
ਝੂਠ ਸਿਰਜ ਕੇ ਕੁਛ ਨਾ ਕੁਛ ਜਿਹੜਾ ਹੈ ਔਰ ਐਬਿਊਸਿਵ ਢੰਗ ਦੀਆਂ ਜਿਹੜੀਆਂ ਚੀਜ਼ਾਂ ਨੇ ਹੁਣ ਉਹਨਾਂ ਦੇ ਉੱਤੇ ਤਾਂ ਕਿਉਂਕਿ ਜੇ ਹੁਣ ਆਸਟ੍ਰੇਲੀਅਨ ਪਾਰਲੀਮੈਂਟ ਨੇ ਬਿਲੋ 16 ਬੱਚਿਆਂ ਦੇ ਸੋਸ਼ਲ ਮੀਡੀਆ ਯੂਜ਼ ਤੇ ਪਾਬੰਦੀ ਲਾਈ ਤੇ ਐਲਨ ਮਸਕ ਨੇ ਥ੍ਰੈਟਨਿੰਗ ਲੈਂਗੁਏਜ ਇਸਤੇਮਾਲ ਕੀਤੀ। ਇਹਨਾਂ ਦਾ ਕਾਰੋਬਾਰ ਹੈ, ਇਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਹੈ ਕਿ ਓਵਰਆਲ ਸੁਸਾਇਟੀ, ਇਕੱਲਾ ਅਸੀਂ ਆਪਣੇ ਲੋਕਾਂ ਦੀ ਗੱਲ ਨਹੀਂ ਕਰਦੇ, ਉਹ ਕਿਵੇਂ ਰੌਟ ਹੋ ਰਹੀ ਹੈ। ਪਰ ਦੂਸਰੇ ਪਾਸੇ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਇੱਕ ਪਾਸੇ ਕੀਤੀ ਜਾਂਦੀ ਹੈ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਭਾਈ ਉਹ ਜ਼ਕਰਬਰਗ ਫੇਸਬੁੱਕ ਦਾ ਜਾਂ ਇੰਸਟਾਗ੍ਰਾਮ ਦਾ ਮਾਲਕ ਹੋਏ ਜਾਂ ਟਵਿੱਟਰ ਜਿਹਦਾ ਹੁਣ ਐਕਸ ਨਾਂ ਰੱਖਿਆ ਗਿਆ ਦਾ ਮਾਲਕ ਐਲਨ ਮਸਕ ਹੋਏ ਜਾਂ ਈਵਨ YouTube। ਹੁਣ ਅਸੀਂ ਬੇਸ਼ੱਕ ਸਾਡਾ YouTube ਤੇ ਜਾ ਰਿਹਾ ਲੇਕਿਨ ਤਲਵਾਰ ਸਾਡੇ ਸਿਰ ਤੇ ਲਟਕੀ ਹੋਈ ਹੈ, ਕੋਈ ਮੋਨੇਟਾਈਜੇਸ਼ਨ ਨਹੀਂ ਹੈ। ਅਜੇ 3 ਮਹੀਨੇ ਦੇ ਵਿੱਚ ਆਲਰੇਡੀ ਉਹਨਾਂ ਨੇ ਇੱਕ ਸਟ੍ਰਾਈਕ ਸਾਨੂੰ ਦਿੱਤਾ ਹੈ, ਜੇ ਦੂਜਾ ਸਟ੍ਰਾਈਕ ਹੋਇਆ ਤੇ ਸਭ ਕੁਝ ਜਿਹੜਾ ਉਹ ਗਾਇਬ ਹੋ ਜਾਏਗਾ। ਹੁਣ ਇੱਕ ਪਾਸੇ ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਵੀ ਕਿਵੇਂ ਹੀਟ ਫੀਲਡ ਪੋਸਟਾਂ ਉਹ ਇੰਡੀਅਨ ਮਿਨਿਸਟਰ ਹੋਣ, ਬੀਜੇਪੀ ਦੇ ਹੋਣ, RSS ਦੇ ਹੋਣ, ਕਿਤੇ ਵੀ ਜਦੋਂ ਹੁੰਦਾ ਉਹਨੂੰ ਫੁੱਲ ਫਲੈਜਡ ਜਿਹੜਾ ਪਾਰਟ ਚੱਲ ਰਿਹਾ ਹੁੰਦਾ ਹੈ। ਹੁਣ ਸਾਹਮਣੇ ਆਇਆ ਕਿ ਭਾਈ ਕਿਵੇਂ ਫਾਰਮਰਸ ਮੂਵਮੈਂਟ ਵੇਲੇ ਕਿਵੇਂ ਫੇਸਬੁੱਕ ਨੇ ਓਬਲਾਈਜ਼ ਕੀਤਾ ਇੰਡੀਆ ਨੂੰ ਔਰ ਦੂਸਰਾ ਤੀਸਰਾ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ ਜੇ ਇੱਕ ਬਿਰਤਾਂਤ ਦੀ ਗੱਲ, ਨੈਰੇਟਿਵ ਦੀ ਗੱਲ ਦੇ ਲਈ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਬਣਿਆ ਵੀ ਤੇ ਉਹ ਵਿਰੋਧੀਆਂ ਦੇ ਹੱਥ 'ਚ ਹਕੂਮਤੀ ਤਾਕਤਾਂ ਤੇ ਜਾਂ ਡੀਜਨਰੇਟ ਕਰਨ ਵਾਲੀਆਂ ਤਾਕਤਾਂ ਉਹਨਾਂ ਦੇ ਕੋਲ ਹੀ ਆਇਆ। ਇਹੀ ਕਾਰਨ ਹੈ ਕਿ ਜੇ ਅਸੀਂ ਅਕਾਲ ਤਖਤ ਸਾਹਿਬ ਤੇ ਇਹ ਸਾਰੇ ਵਾਕਿਆ ਨੂੰ ਜੋ ਪਿਛਲੇ 3 ਮਹੀਨੇ ਤੋਂ ਚੱਲ ਰਹੇ ਸੀ ਦੇਖੀਏ ਤੇ ਓਵਰਵੈਲਮਿੰਗ ਜਿਹੜਾ ਨੋਇਜ਼ ਹੈ ਬਹੁਤ ਵਧੀਆ ਨਿਹਾਲ ਹੋ ਗਏ, ਇਤਿਹਾਸ ਲਿਖਿਆ ਗਿਆ, ਇੱਕ ਨਵਾਂ ਇਤਿਹਾਸ ਸਿਰਜਿਆ ਗਿਆ। ਇੱਕ ਇਹ ਤੇ ਜਿਹੜੀਆਂ ਡਾਈਸੈਂਟਿੰਗ ਵੌਇਸਿਸ ਨੇ, ਡਾਈਸੈਂਟਿੰਗ ਇਸ ਲਈ ਨਹੀਂ ਵੀ ਕਿਸੇ ਦਾ ਕਿਸੇ ਨਾਲ ਵੈਰ ਹੈ, ਜਿਹੜਾ ਸਿੱਖ ਪਰੰਪਰਾ ਜਾਂ ਇਹ ਸਾਰੇ ਗੇਮ ਦੇ ਬਿਹਾਈਂਡ ਕੀ ਹੋ ਸਕਦਾ ਹੈ ਉਸ ਦੇ ਉੱਤੇ ਚਰਚਾ ਹੈ। ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਹਰ ਗੱਲ ਨੈਗੇਟਿਵ ਹੀ ਹੋਣੀ ਹੈ ਜਾਂ ਹਰ ਗੱਲ ਪੋਜ਼ਿਟਿਵ ਹੀ ਹੋਣੀ ਹੈ। ਉਹਨਾਂ ਨੂੰ ਜਿਹੜਾ ਉਹ ਕੋਈ ਪਜ਼ੀਰਾਈ ਨਹੀਂ ਮਿਲਦੀ ਕਿਉਂਕਿ ਬਹੁਤ ਵਾਰ ਉਹ ਚਲੰਤ ਜੇ ਹੈਡਲਾਈਨ ਕੋਈ ਹੋਰ ਲਾਈ ਹੁੰਦੀ ਹੈ, ਉਹਦੇ ਵਿੱਚ ਕੰਟੈਂਟ ਕੋਈ ਹੋਰ ਹੁੰਦਾ। ਸੋ ਜਿਨ੍ਹਾਂ ਵੀਰਾਂ ਭੈਣਾਂ ਨੂੰ ਸਾਡਾ ਨੈਰੇਟਿਵ ਪਸੰਦ ਆਇਆ ਔਰ ਖਾਸ ਤੌਰ ਤੇ ਅਕਾਲ ਤਖਤ ਦੀ 4 ਸਦੀਆਂ ਦੀ ਗਲੋਰੀ ਹਿਸਟਰੀ ਔਰ ਉਸ ਨਾਲ ਜੁੜੀ ਹੋਈ ਪਰੰਪਰਾ, ਜਿਵੇਂ ਅੱਜ ਹੀ ਆਸਟ੍ਰੇਲੀਆ ਤੋਂ ਇੱਕ ਵੀਰ ਨੇ ਕਿਹਾ ਕਿ ਅਸੀਂ ਕਦੇ ਰਿਅਲਾਈਜ਼ ਹੀ ਨਹੀਂ ਸੀ ਕੀਤਾ ਵੀ ਗੁਰਦੁਆਰੇ ਤੇ ਤਖਤ 'ਚ ਕੀ ਫਰਕ ਹੁੰਦਾ ਹੈ। ਵੀ ਜਦੋਂ ਇਹ ਹੋਇਆ ਵੀ ਇਹਨਾਂ ਨੇ ਕਿਵੇਂ ਡੈਲੀਬਰੇਟਲੀ ਜੂਨ 84 ਦੇ ਵਿੱਚ ਅਕਾਲ ਤਖਤ ਦੀ ਵੀ ਪਰਿਕਰਮਾ ਬਣਾ ਦਿੱਤੀ ਤੇ ਤਖਤ ਦੀ ਤਾਂ ਪਰੰਪਰਾ ਜਿਹੜਾ ਉਹ ਨਹੀਂ ਹੁੰਦੀ, ਕੋਈ ਪਰਿਕਰਮਾ ਨਹੀਂ ਹੁੰਦੀ, ਤਖਤ ਉਹ ਤਾਂ ਹੁਕਮ ਸੁਣਾਏ ਜਾਂਦੇ ਨੇ। ਔਰ ਕਿਵੇਂ ਅਕਾਲ ਤਖਤ ਦਾ ਸਟੇਟਸ ਜਿੱਥੇ ਇਮਲੀ ਨਾਲ ਬੰਨ ਕੇ ਕੋਰੜੇ ਮਾਰਨ ਦਾ ਵੀ ਪਾਰਟ ਸੀ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੁਕਮ ਹੈ ਮਹਾਰਾਜਾ ਰਣਜੀਤ ਸਿੰਘ ਨੂੰ, ਉਸ ਨੂੰ ਦੇਖਦੇ ਆ, ਘੋਲ ਦੀ ਗੱਲ ਕਰਦੇ ਆ ਦੂਸਰਾ ਪਾਰਟ। ਔਰ ਇਨਫੈਕਟ ਜਿਹੜੀ ਮੁੱਢਲੀ ਪਰਿਕਰਮਾ ਸੀ ਹਰਮੰਦਰ ਸਾਹਿਬ ਦੀ, ਉਹ ਦਰਸ਼ਨੀ ਡਿਓੜੀ ਦੇ ਅੰਦਰ ਜਾ ਕੇ ਛੋਟੀ ਪਰਿਕਰਮਾ ਹੈ, ਇਹ ਸਾਰੀ ਕੱਚੀ ਥਾਂ ਸੀ ਜਿੱਥੇ ਕਿ ਅਖਾੜਾ ਵੀ ਸੀ ਔਰ ਜਿੱਥੇ ਜਿਵੇਂ ਤਖਤ ਤੋਂ ਔਰ ਅੱਜ ਵੀ ਜਦੋਂ ਇਹ ਕਿਹਾ ਜਾਂਦਾ ਕਿ ਜੀ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਉਹ ਬੇਸ਼ੱਕ ਇੱਕ ਆਪਣੇ ਆਪ 'ਚ ਦੇਖਣ ਵਾਲਾ ਪਾਰਟ ਹੈ ਕਿ ਭਾਈ ਤਖਤ ਦੇ ਉੱਤੋਂ ਹੀ ਫੈਸਲਾ ਸੁਣਾਇਆ ਜਾਂਦਾ। ਜਿਹੜਾ ਫਰਿਆਦੀ ਹੁੰਦਾ ਹੈ ਜਾਂ ਗੁਨਾਹਗਾਰ ਹੁੰਦਾ ਹੈ ਜਾਂ ਦੋਸ਼ੀ ਹੁੰਦਾ ਹੈ, ਉਹ ਥੱਲੇ ਖਲੋ ਕੇ ਉਹਨੂੰ ਜਿਹੜਾ ਫੈਸਲਾ ਸੁਣਦਾ ਹੈ ਔਰ ਉਹ ਸਿਰ ਝੁਕਾਉਂਦਾ ਹੈ। ਔਰ ਲੇਕਿਨ ਇਹ ਇੱਕ ਜਿਸ ਢੰਗ ਦੇ ਨਾਲ ਅੱਜ ਇਹ ਸਾਰਾ ਕੁਝ ਚੱਲ ਰਿਹਾ ਹੈ ਉਹਦੇ 'ਚ ਨਾ ਜ਼ਰੂਰ ਅਕਾਲ ਤਖਤ ਦਾ ਇਸਤੇਮਾਲ ਹੋ ਰਿਹਾ ਹੈ, ਲਫ਼ਜ਼ ਵੀ ਜਿਹੜਾ ਹੈ ਉਹ ਹੁਕਮਨਾਮਾ ਆ ਰਿਹਾ ਕਿ ਜੀ ਇਹ ਹੁਕਮ ਹੈ ਔਰ ਪੁਰਾਤਨ ਲਫ਼ਜ਼ ਤਨਖਾਹ ਵੀ। ਹੁਣ ਇਹ ਸਾਰਿਆਂ 'ਚੋਂ ਮੈਜੋਰਿਟੀ ਤਾਂ ਵੈਸੇ ਹੀ ਤਨਖਾਹੀਏ ਨੇ। ਹੁਣ ਤਨਖਾਹੀਆ ਲਫ਼ਜ਼ ਦਾ ਜੇ ਤੁਸੀਂ ਇਸ ਦਾ ਦੇਖਣਾ ਹੋਏ, ਹੁਣ ਗੁਰਦੁਆਰੇ ਦੇ ਵਿੱਚ ਕੀਰਤਨ ਸੁਣਨਾ ਜਾਂ ਲੰਗਰ 'ਚ ਜਿਹੜਾ ਭਾਂਡਿਆਂ ਦੀ ਸੇਵਾ ਜਾਂ ਸੇਵਾ ਜੋੜਾ ਘਰ 'ਚ ਜੋੜਿਆਂ ਦੀ ਸੇਵਾ ਕਰਨੀ, ਇਹ ਪਨਿਸ਼ਮੈਂਟ ਤਾਂ ਨਹੀਂ ਹੈ, ਇਹ ਤਾਂ ਵੈਸੇ ਹੀ ਸੇਵਾ ਹੈ ਜਿਹੜੀ ਸਿੱਖ ਚਾਅ ਦੇ ਨਾਲ ਕਰਦੇ ਨੇ। ਔਰ ਇਹ ਤਨਖਾਹ ਲਫ਼ਜ਼ ਇਸ ਲਈ ਸੀ, ਇਹ ਸ਼ੋਅ ਕਰਦਾ ਸੀ ਕਿ ਜਿਹੜੇ ਸਰਕਾਰ ਨਵਾਜ਼ ਲੋਕ ਨੇ ਉਹਨਾਂ ਨੂੰ ਜਿਹੜਾ ਪੰਥ ਮੁਕੰਮਲ ਆਜ਼ਾਦੀ ਖਾਲਸਾ ਰਾਜ ਦੇ ਲਈ ਲੜ ਰਿਹਾ ਸੀ, ਉਹ ਕਿਵੇਂ ਦੇਖਦਾ ਸੀ ਉਹਨਾਂ ਸਿੱਖਾਂ ਨੂੰ ਜਿਹੜੇ ਹਕੂਮਤ ਦੇ
ਕੋਡ ਨੌਕਰੀ ਕਰਦੇ ਸਨ ਜਾਂ ਉਹਨਾਂ ਨੂੰ ਟੈਕਸ ਦਿੰਦੇ ਸੀ ਜਾਂ ਉਹਨਾਂ ਦੇ ਸਬਆਰਡੀਨੇਟ ਸੀ, ਉਹ ਕਿਉਂਕਿ ਤਨਖਾਹ ਦੇ ਉੱਤੇ ਕੰਮ ਕਰਦੇ ਸਨ, ਇਸ ਲਈ ਇਹ ਇੱਕ ਕੰਟੈਂਪਟ ਦਾ ਲਫ਼ਜ਼ ਸੀ, ਤਨਖਾਹੀ ਹੈ ਕਿ ਭਾਈ ਇਹ ਤਨਖਾਹੀ ਹੈ ਕਿ ਵੀ ਇੱਕ ਪਾਸੇ ਬਾਗੀ ਹੈ। ਹੁਣ ਖਾਲਸੇ ਦੀ ਤਾਂ ਡੈਫੀਨੇਸ਼ਨ ਹੀ ਖਾਲਸਾ ਬਾਦਸ਼ਾਹ ਜਾਂ ਬਾਗੀ ਹੈ, ਲੇਕਿਨ ਦੂਸਰਾ ਪਾਸਾ ਸੀ ਕਿ ਵੀ ਇਹ ਤਨਖਾਹੀ ਹੈ, ਸਰਕਾਰ ਦਾ ਮੁਲਾਜ਼ਮ ਹੈ। ਔਰ ਇਸ ਲਈ ਔਰ ਇਹੀ ਕਾਰਨ ਉਹਦੇ ਚ ਇਹ ਠੀਕ ਹੈ ਵੀ ਅਸੀਂ ਆਪਣੇ ਇਤਿਹਾਸ 'ਚ ਵੱਡੇ ਵੱਡੇ ਨਾਂ ਵੀ ਦੇਖਦੇ ਹਾਂ ਕਿ ਜਿਹੜੇ ਬੇਸ਼ੱਕ ਲਾਹੌਰ ਮੁਗਲੀਆ ਦਰਬਾਰ ਦੇ ਨੌਕਰੀ ਕਰਦੇ ਸੀ ਜਾਂ ਉਹਨਾਂ ਦੇ ਅਹਿਲਕਾਰ ਸਨ, ਉਹਨਾਂ ਨੂੰ ਜਦੋਂ ਸਿੱਖੀ ਦਾ ਪੁਗਾਉਣ ਦਾ ਵੇਲਾ ਆਇਆ ਤੇ ਉਹਨਾਂ ਨੇ ਸਿੱਖੀ ਪੁਗਾਈ। ਉਹਨਾਂ ਦੇ ਵਿੱਚ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਜਿਹੜੇ ਲਾਹੌਰ ਦਰਬਾਰ ਦੇ ਔਰ ਜਿਹੜੇ ਨਵਾਬੀ ਦੀ ਖਿਲਤ ਲੈ ਕੇ ਵੀ ਲਾਹੌਰ ਦੇ ਨਵਾਬ ਵੱਲੋਂ ਆਏ ਸਨ। ਦੀਵਾਨ ਕੌੜਾ ਮਲ ਦਾ ਜ਼ਿਕਰ ਵੀ ਹੁੰਦਾ, ਉਹ ਭਾਵੇਂ ਸਹਿਜਧਾਰੀ ਪਰੰਪਰਾ ਦੇ ਨਾਲ ਜੁੜਦਾ, ਪਰ ਇਹ ਸੀ ਜਦੋਂ ਈਵਨ ਭਾਈ ਸੁਬੇਗ ਸਿੰਘ ਨਵਾਬੀ ਦੀ ਖਿਲਤ ਲੈ ਕੇ ਸਰਬੱਤ ਖਾਲਸਾ ਦਾ ਜਿਹੜਾ ਇਕੱਠ ਅਕਾਲ ਤਖਤ ਦੇ ਉੱਤੇ ਸੀ ਪੇਸ਼ ਹੋਏ, ਜਿਹੜੇ ਸਰਕਾਰੀ ਦਰਬਾਰੇ ਸਰਕਾਰ ਲਈ ਕੰਮ ਕਰਦੇ ਸੀ, ਨੌਕਰੀ ਕਰਦੇ ਸੀ, ਉਹਨਾਂ ਨੂੰ ਸਿੱਧਾ ਖਾਲਸੇ ਦੇ ਦਲਾਂ 'ਚ ਜਾਂ ਖਾਲਸੇ ਦੇ ਰੂਬਰੂ ਆਉਣ ਦੀ ਇਜਾਜ਼ਤ ਨਹੀਂ ਸੀ, ਉਹਨਾਂ ਨੂੰ ਪਨਿਸ਼ ਕੀਤਾ ਜਾਂਦਾ। ਤਨਖਾਹ ਲਾਣਾ ਇੱਥੋਂ ਆਇਆ ਕਿ ਵੀ ਉਹ ਤਨਖਾਹੀਏ ਨੇ, ਕਬੂਲ ਨਹੀਂ ਸੀ। ਤੇ ਹੁਣ ਆ ਜਿਹੜੀ ਸਾਰੀ ਭੀੜ ਇਕੱਠੀ ਕੀਤੀ ਹੈ ਅਲੀ ਬਾਬਾ 40 ਚੋਰਾਂ ਦੀ, ਸਾਰੇ ਹੋ ਗਏ ਇਹਨਾਂ ਦੇ, ਇਹ ਤਾਂ ਸਾਰੇ ਵੈਸੇ ਹੀ ਤਨਖਾਹੀਏ ਨੇ ਜਿਨ੍ਹਾਂ ਨੇ ਹਕੂਮਤ ਦੇ ਕਹਿਣ ਤੇ। ਕੋਈ ਇਹ ਸੋਚ ਸਕਦਾ ਹੈ ਵੀ 10 ਵਰੇ ਸਰਕਾਰ ਹੋਏ ਜਿਨ੍ਹਾਂ ਦੀ ਉਹ ਸਰਕਾਰ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲੇ ਉਹ ਆਪਣੇ ਗੁਰੂ ਨੂੰ ਬੇਅਦਬ ਕਰਨ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜਿਹੜਾ ਉਹ ਪ੍ਰੋਟੈਕਟ ਕਰਨ, ਉਹਨਾਂ ਨੂੰ ਜਿਹੜਾ ਉਹ ਮਾਫੀਨਾਮਾ ਦਿਵਾਉਣ ਦੀ ਔਰ ਦੂਜੀ ਲਾਈਨ ਔਰ ਉਹਨਾਂ ਦੇ ਬਿਹੈਸਟ ਦੇ ਉੱਤੇ ਕੰਮ ਕਰਨ। ਅਜੇ ਤਾਂ ਇਹ ਘੋੜੇ 'ਚੋਂ ਪੌਣੀ ਛੋਹਣ ਵਾਲਾ ਕੰਮ ਹੈ। ਫਿਰ ਜਿਨ੍ਹਾਂ ਨੇ ਆਪਣੇ ਨੌਜਵਾਨਾਂ ਨੂੰ ਮਾਰਿਆ, ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹਨਾਂ ਨੂੰ ਇਹ ਅਕਾਲੀ ਸਰਕਾਰ ਸੁਮੇਧ ਸੈਣੀ ਜਾਂ ਇਜ਼ਹਾਰ ਆਲਮ ਵਰਗਿਆਂ ਨੂੰ ਕਿਸੇ ਨੂੰ ਡੀਜੀਪੀ ਬਣਾਤਾ, ਕਿਸੇ ਨੂੰ ਮਲੇਰਕੋਟਲੇ ਤੋਂ ਟਿਕਟ ਦੇ ਦਿੱਤੀ, ਜੇ ਵਿਰੋਧ ਹੋਇਆ ਉਹਨੂੰ ਉਹਦੀ ਟਿਕਟ ਕੱਟੀ, ਇਜ਼ਹਾਰ ਆਲਮ ਦੀ ਉਹਦੀ ਘਰ ਵਾਲੀ ਨੂੰ ਦੇ ਦਿੱਤੀ। ਹੁਣ ਇਸ ਸਭ ਤੋਂ ਬਾਅਦ ਜਦੋਂ ਕਿ ਲੋਕਾਂ ਨੇ ਆਲਰੇਡੀ ਲੋਕਾਂ ਨੇ ਤਾਂ ਨਕਾਰ ਦਿੱਤਾ ਵੀ ਅੱਜ ਇੱਕ ਬੰਦਾ ਉਹਨਾਂ ਦਾ ਪੰਜਾਬ ਦੀ ਅਸੈਂਬਲੀ 'ਚ ਹੈ, ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ, ਆਲਰੇਡੀ ਉਹਨਾਂ ਦੀਆਂ 10 ਸਾਲਾਂ ਦੀਆਂ ਕਰਤੂਤਾਂ ਪੰਜਾਬ ਦੇ ਵਿੱਚ ਮੈਜੋਰਿਟੀ ਸਿੱਖਾਂ ਦੀ ਉਹਨਾਂ ਨੇ ਨਕਾਰਿਆ। ਹੁਣ ਤਾਂ ਇਹ ਵਾਪਸ ਜਿਵੇਂ ਉਹ ਹੁੰਦਾ ਸੀ ਕਿ ਵੀ ਇਹਨਾਂ ਨੇ ਬ੍ਰਾਹਮਣਵਾਦੀਆਂ ਨੇ ਗੰਗਾ ਤੇ ਨਹਾ ਕੇ ਕਿ ਜੀ ਤੇਰੇ ਪਾਪ ਧੋਤੇ ਗਏ, ਇਹ ਤਾਂ ਇਵੇਂ ਹੈ ਜਿਨ੍ਹਾਂ ਨੂੰ ਇਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਬਿਠਾਇਆ ਕਿ ਜੀ ਸਾਨੂੰ ਇਹ ਵਾਸ਼ਿੰਗ ਮਸ਼ੀਨ 'ਚ ਪਾ ਦਿਓ, ਤੇ ਹੁਣ ਅਸੀਂ ਵਾਸ਼ਿੰਗ ਮਸ਼ੀਨ 'ਚੋਂ ਜਿਹੜਾ ਉਹ ਬੈਠਾ ਨੀਲਾ ਪਾ ਕੇ ਚੋਲਾ ਸੁਖਵੀਰ ਬਾਦਲ ਔਰ ਬਰਛਾ ਲੈ ਕੇ ਦੂਜਾ। ਔਰ ਮੈਂ ਕਿਹਾ ਵੀ ਦੇਖੋ ਹਾਰ ਇਹ ਹੈ, ਇਹ ਬਾਬਾ ਡਮ ਦਾ ਹਾਰ ਹੈ। ਇੱਕ ਜਿਹੜੀ ਖਬਰ ਔਰ ਵੀਡੀਓ ਵੀ ਹੋ ਰਹੀ ਹੈ, ਇੱਕ ਮਾਈ ਤੁਰੀ ਜਾਂਦੀ ਹੈ, ਉਹਨੇ ਦੇਖਿਆ ਵੀ 5-7 ਸਿੰਘ ਇੱਧਰ ਖੜੇ ਨੇ, ਉਹਨੂੰ ਲੱਗਾ ਵੀ ਕੋਈ ਬਾਬਾ ਆ ਕੇ ਉਹਦੇ ਪੈਰੀਂ ਹੱਥ ਲਾ ਕੇ ਸੁਖਬੀਰ ਦੇ ਤੁਰ ਜਾਂਦੇ ਅੱਗੇ, ਉਹਦੇ ਭਾਣੇ ਕੋਈ ਵੱਡਾ ਬਾਬਾ ਬੈਠੇ ਢਿੱਡ ਕੱਢ ਕੇ। ਸੋ ਮਤਲਬ ਇਹ ਹੈ ਕਿ ਵੀ ਇਹ ਤੁਸੀਂ ਜਦੋਂ ਅਸੀਂ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਜਦੋਂ ਅਸੀਂ ਦੇਖਦੇ ਹਾਂ ਵੀ ਰਈਅਤ ਦਾ ਵੀ ਕੀ ਹਾਲ ਹੈ ਜੋ ਉੱਥੇ ਇੰਸਟੀਟਿਊਸ਼ਨਸ ਜਾਂ ਦੂਜਿਆਂ ਦਾ। ਫਿਰ ਕਈ ਵਾਰ ਉਹ ਪਲੇਟੋ ਦੀ ਗੱਲ ਵੱਲ ਧਿਆਨ ਜਾਂਦਾ ਹੈ ਕਿ ਵੀ ਪੀਪਲ ਗੈਟ ਦਾ ਲੀਡਰ ਵਾਟ ਦੇ ਡਿਜ਼ਰਵ। ਵੀ ਹਾਲਾਤ ਸਾਡੇ ਇਹ ਹੋਏ ਹੋਏ ਨੇ, ਕਿਸੇ ਨੂੰ ਕੋਈ ਨਹੀਂ ਉਹਨਾਂ ਦੇ ਭਾਣੇ ਉਹ ਚੋਲਾ ਪਾ ਕੇ ਬਰਛੇ ਵਾਲਾ ਬੈਠਾ ਆਲੇ ਦੁਆਲੇ, ਪਤਾ ਨਹੀਂ ਕਿਹੜਾ ਬਾਬਾ ਆਇਆ, ਇਹ ਤੋਂ ਵੀ ਜਾਂਦੇ ਜਾਂਦੇ ਇਹਦੇ ਵੀ ਚਰਨ ਧੂੜ ਲੈ ਜਾਓ ਜਾ ਕੇ। ਹੁਣ ਇੱਕ ਪਾਸੇ ਇਹ ਵਰਤਾਰ ਹੈ। ਸੋ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਸਾਰਾ ਹੀ ਇਸ ਕਿਸਮ ਦਾ, ਹਾਲਾਂ ਇਹਦੇ ਚੋਂ ਜ਼ਰੂਰ ਇੱਕ ਯੰਗਰ ਤਬਕਾ ਹੈ ਜਿਹੜਾ ਜਾਣਨਾ ਚਾਹੁੰਦਾ ਹੈ ਕੀ ਹੈ, ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਭਾਈ ਇਹ ਤਖਤ ਜਿਹੜਾ ਉਹ ਤਖਤ ਹੁੰਦਾ ਹੈ, ਥਰੋਨ ਹੁੰਦਾ ਹੈ, ਉਹਦੇ ਤੇ ਸ਼ਸਤਰ ਰੱਖੇ ਜਾਂਦੇ ਨੇ, ਤਖਤ ਦੀ ਪ੍ਰੋਟੈਕਸ਼ਨ ਦੇ ਲਈ ਜਿਹੜਾ ਉਹ ਤੁਹਾਨੂੰ ਤੁਸੀਂ ਜੂਝਦੇ ਹੋ। ਜਿਵੇਂ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ 30 ਸਾਥੀ ਸਿੰਘਾਂ ਨੇ ਸ਼ਹਾਦਤ ਪਾਈ ਸੀ, ਜਾਂ ਹੁਣ ਜੂਨ ਦੇ ਪਹਿਲੇ ਹਫਤੇ ਸੰਤ ਪਿੰਡਾਂ ਵਾਲਿਆਂ ਦੀ ਕਮਾਂਡ ਥੱਲੇ ਜਿਹੜਾ ਉਹ ਦਰਜਨਾਂ ਸਿੰਘਾਂ ਨੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਜੂਝ ਕੇ ਸ਼ਹੀਦੀ ਪਾਈ। ਸੋ ਅਸੀਂ ਸਾਰਿਆਂ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ। ਦੇਖੋ ਇਹ ਜੋ ਵਰਤਾਰਾ ਪਿਛਲੇ ਲਗਭਗ 18 ਮਹੀਨੇ ਤੋਂ 18 ਮਹੀਨੇ ਅਸੀਂ ਇਸ ਲਈ ਕਹਿ ਰਹੇ ਹਾਂ, ਹਾਲਾਂ
ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਜੂਨ 84 ਤੋਂ ਵੀ ਪਹਿਲਾਂ ਇੰਡੀਅਨ ਏਜੰਸੀਆਂ ਦੀ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਸਿੱਖ ਮਾਮਲਿਆਂ 'ਚ ਪੂਰੀ ਤਰ੍ਹਾਂ ਘੁਸਪੈਠ ਸੀ। 85 ਜੂਨ ਦੇ ਵਿੱਚ 에ਅਰ ਇੰਡੀਆ ਕਨਿਸ਼ਕਾ ਦਾ ਜੋ ਹਾਦਸਾ ਹੋਇਆ, ਜਿਹਦੇ 'ਚ ਬੇਗੁਨਾਹ 329 ਲੋਕ ਮਾਰੇ ਗਏ, ਉਹ ਇੰਡੀਅਨ ਏਜੰਸੀਆਂ ਦਾ ਕੰਮ ਸੀ। ਪਰ ਚੋਰ ਜਿੰਨੀ ਦੇਰ ਚੋਰੀ ਕਰਕੇ ਨਿਕਲ ਜਾਂਦਾ ਬਚ ਕੇ, ਪਤਾ ਤਾਂ ਉਦੋਂ ਲੱਗਦਾ ਹੈ ਜਦੋਂ ਕਾਬੂ ਆਇਆ, ਉਦੋਂ ਉਹਦਾ ਰਿਕਾਰਡ ਸ਼ੁਰੂ ਹੁੰਦਾ ਹੈ। ਔਰ ਫਿਰ ਜੇ ਉਸ ਦੀ ਪੜਤਾਲ ਜਾਂ ਪਿਛਲੀਆਂ, ਹੁਣ ਤਾਂ ਇਹਨਾਂ ਮੁਲਕਾਂ ਦੇ ਵਿੱਚ ਫਿੰਗਰਪ੍ਰਿੰਟ ਨੇ ਜਿਹਦੇ ਤੋਂ ਤੁਹਾਨੂੰ ਜਿਹੜਾ DNA ਟੈਸਟ ਦੇ ਨਾਲ ਜਿਹੜੀ ਹੈ ਪਾਸ ਤੁਸੀਂ ਗੁਨਾਹਗਾਰ ਜਾਂ ਬੇਗੁਨਾਹ ਉਸ ਦਾ ਦੀ ਤਸਦੀਕ ਹੁੰਦੀ ਹੈ। ਪਰ ਇੱਥੇ ਤਾਂ ਅਸੀਂ ਦੇਖ ਰਹੇ ਹਾਂ ਕਿ ਜਦੋਂ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਦਾ ਇੰਕਸ਼ਾਫ ਕਰਦੇ ਨੇ ਤੇ ਇਹ ਚੈਪਟਰ ਖੁੱਲ੍ਹਦਾ ਹੈ ਕਿ ਵੀ ਭਾਰਤ ਕਿਸ ਲੈਵਲ ਦੇ ਉੱਤੇ ਉਹਨਾਂ ਦੀ ਇੰਟਰਫੀਰੈਂਸ ਭਾਰਤੀ ਏਜੰਸੀਆਂ ਦੀ, ਜਿਹਦੇ 'ਚ ਉਹਨਾਂ ਦੇ ਹਾਈ ਕਮਿਸ਼ਨਰ ਸਮੇਤ 6 ਡਿਪਲੋਮੈਟਸ ਨੂੰ ਬਾਹਰ ਕੱਢਿਆ ਜਾਂਦਾ। ਫਿਰ ਸਾਹਮਣੇ ਆਉਂਦਾ ਵੀ ਗੱਲ ਕਰ ਲਈਏ ਹਰਦੀਪ ਸਿੰਘ ਨਿੱਜਰ ਜਾਂ ਸ਼ਰਦੂਲ ਸਿੰਘ ਗਿੱਲ ਦੇ ਮਰਡਰ ਦੀ ਨਹੀਂ ਹੈ, ਕਿਵੇਂ ਇਹਨਾਂ ਨੇ ਆਪਣੀਆਂ ਏਜੰਸੀਆਂ ਰਾਹੀਂ ਕੋਇਰਸ ਕਰਕੇ ਇਨਫੋਰਮੇਸ਼ਨ ਲੈ ਕੇ ਗੈਂਗਸਟਰ 23-24 ਫਰੋਤੀਆਂ ਦੇ ਕੇਸ, ਔਰ ਉਹ ਸਾਰਿਆਂ ਨੂੰ ਵੀ ਜਿਹੜਾ ਹੈ ਉਹ ਉਹਨਾਂ ਨੇ ਹੈਡ ਕੀਤਾ ਇਹਨਾਂ ਦੇ ਏਜੰਟਾਂ ਨੇ ਐਮਬੈਸੀਆਂ ਕੌਂਸੂਲੇਟਾਂ 'ਚ ਬੈਠ ਕੇ। ਫਿਰ ਜਦੋਂ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਜਿਹੜੀ ਹੈ ਉਹ ਟੈਸਟੀਫਾਈ ਕਰਨ ਦੀ ਲਾਈਨ ਆਉਂਦੀ ਹੈ, ਜਿਹਦੇ ਜਸਟਿਨ ਟਰੂਡੋ ਵੀ ਕਰਦੇ ਨੇ, RCMP ਹੈ ਔਰ ਦੂਸਰਾ ਫਿਰ ਹੋਰ ਵੀ ਭੇਦ ਖੁੱਲ੍ਹਦੇ ਨੇ ਕਿ ਭਾਈ 2018 2022 2019 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਵੀ ਕਿਵੇਂ ਇੰਡੀਅਨ ਏਜੰਟਸ ਨੇ, ਇੰਡੀਅਨ ਕੌਂਸੂਲੇਟਸ ਨੇ ਇੰਟਰਫੀਅਰ ਕੀਤਾ ਕਿਵੇਂ। ਔਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਪਿਛਲੇ ਦਿਨੀ ਮੇਅਰ ਆਫ ਬਰੈਂਪਟਨ ਜਿਹੜੇ ਮਿਸਟਰ ਪੈਟਰਿਕ ਬਰਾਊਨ, ਉਹਨਾਂ ਨਾਲ ਸੰਬੰਧਿਤ ਵੀ ਜਿਹੜੀ ਇੱਕ ਨਿਊਜ਼ ਜਿਹਨੂੰ ਕਿ CBC ਨੇ ਕਵਰ ਕੀਤਾ ਰੇਡੀਓ ਦੇ ਉੱਤੇ, ਪਹਿਲਾਂ ਇਹ ਸੀ ਉਹਨਾਂ ਦਾ ਰੇਡੀਓ ਕੈਨੇਡਾ, ਕਿ ਕਿਵੇਂ ਇੰਡੀਅਨ ਗਵਰਨਮੈਂਟ ਦੇ ਏਜੰਟਾਂ ਨੇ ਪੈਟਰਿਕ ਬਰਾਊਨ ਦੀ ਜਿਹੜਾ ਕਿ ਕੰਜ਼ਰਵੇਟਿਵ ਲੀਡਰਸ਼ਿਪ ਲਈ ਰਨ ਕਰ ਰਿਹਾ ਸੀ, ਉਹਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ। ਉਹਦੀ ਅਸੀਂ ਗੱਲ ਕਰਾਂਗੇ ਵੇਰ ਵਿੱਚ, ਪਰ ਪਹਿਲਾਂ ਜਿਹੜੀ ਅੱਜ ਦੀ ਲੀਡ ਨਿਊਜ਼ ਦੇ ਉੱਤੇ ਅਸੀਂ, ਕਿਉਂਕਿ ਦੋਨਾਂ ਦਾ ਆਪਸ ਦੇ ਵਿੱਚ ਸੰਬੰਧ ਜੁੜਦਾ ਹੈ ਕਿ ਕਿਸ ਲੈਵਲ ਦੀ ਇੰਟਰਫੀਅਰੈਂਸ ਹੈ। ਔਰ ਇੱਕ ਹੁੰਦਾ ਹੈ ਕਿ ਜੀ ਦੇਖੋ ਇੰਨਾ ਚੱਲ ਰਿਹਾ ਹੈ, ਮੀਡੀਆ 'ਚ ਆ ਰਿਹਾ ਹੈ, ਆਮ ਕੈਨੇਡੀਅਨਸ ਦਾ ਉਹਦੇ ਤੇ ਕੀ, ਸਿੱਖਾਂ ਦੇ ਲਈ ਤਾਂ ਇਹ ਜਿਹੜਾ ਸਾਰਾ ਸੀ, ਇਸ ਨੇ ਇਹ ਬਿਰਤਾਂਤ ਪ੍ਰਗਟ ਕਰ ਦਿੱਤਾ ਵੀ ਕਿਸ ਹੱਦ ਤੱਕ ਜਾ ਕੇ ਇੰਡੀਅਨ ਸਟੇਟ ਬਾਹਰਲੇ ਸਿੱਖਾਂ ਦੇ ਮਾਮਲਿਆਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੀ ਹੈ। ਔਰ ਇਸ ਦੇ ਉੱਤੇ ਗੱਲਬਾਤ ਵੀ ਹੋ ਰਹੀ ਹੈ। ਪਿਛਲੇ ਕੱਲ੍ਹ ਹੀ ਸਰ ਸਿਮਰਨਜੀਤ ਸਿੰਘ ਮਾਨ ਆਪਣੀ ਡੈਲੀਗੇਸ਼ਨ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਨੇ ਔਰ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਬੋਲਦੇ ਕਿਉਂ ਨਹੀਂ ਹੋ, ਕਿ ਭਾਈ ਤੁਹਾਡੀ ਲੀਡਰਸ਼ਿਪ ਕੇ ਜੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਚੱਲ ਰਿਹਾ ਹੈ ਇਸ ਦੇ ਉੱਤੇ ਜਿਹੜਾ ਹੈ ਉਹ ਗੱਲ ਕੀਤੀ ਜਾਏ। ਲੇਕਿਨ ਉੱਥੋਂ ਵਾਲਿਆਂ ਨੇ ਤਾਂ ਜੋ ਰੱਖਿਆ ਹੀ ਹੋਇਆ, ਪਰ ਇਹਦੇ 'ਚ ਇਹ ਹੈ ਵੀ ਅਸੀਂ ਦੇਖਦੇ ਹਾਂ ਕਿ ਕੈਨੇਡੀਅਨ ਗਵਰਨਮੈਂਟ, ਅਮਰੀਕਨ ਸਿਸਟਮ, ਆਸਟ੍ਰੇਲੀਆ, 5 ਆਈਜ਼ ਕੰਟਰੀਜ਼, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਪੋਜ਼ਿਟਿਵ ਪਾਰਟ ਹੈ ਵੀ ਸਿੱਖ ਕੇਸ ਵੀ ਹਾਈਲਾਈਟ ਹੋਇਆ, ਇੰਡੀਅਨ ਸਟੇਟ ਐਜ਼ ਏ ਰੋਗ ਸਟੇਟ ਵੀ ਸਾਹਮਣੇ ਆਈ। ਪਰ ਇਹ ਜਿਹੜਾ ਹੈ ਇਸ ਦੇ ਉੱਤੇ ਕਿ ਆਮ ਕੈਨੇਡੀਅਨ ਕਿਵੇਂ ਮਹਿਸੂਸ ਕਰਦੇ ਨੇ ਜੋ ਇਹ ਵਰਤਾਰਾ ਚੱਲ ਰਿਹਾ, ਕਿਉਂਕਿ ਕੈਨੇਡਾ ਦੇ ਮੀਡੀਆ ਦਾ ਇੱਕ ਹਿੱਸਾ ਵੀ ਜਿਸ 'ਚ ਇੰਡੀਅਨ ਏਜੰਟ ਵੀ ਬੜੇ ਹੋਏ ਨੇ ਔਰ ਵੈਸੇ ਵੀ ਕੰਜ਼ਰਵੇਟਿਵ ਜਿਨ੍ਹਾਂ ਨੂੰ ਲੱਗਦਾ ਵੀ ਇਹਦੀਆਂ ਟਰਮਸ ਹੋ ਗਈਆਂ, ਦੋ ਲਿਬਰਲ ਪਾਰਟੀ ਦੇ ਥੱਲੇ ਜਸਟਿਨ ਟਰੂਡੋ ਬਾਹਰ ਜਾਏ ਤੇ ਅਸੀਂ ਆਈਏ, ਸੋ ਉਹਨਾਂ ਦਾ ਜਿਹੜਾ ਸਪੋਰਟਿਵ ਮੀਡੀਆ ਵੀ ਔਰ ਵੈਸੇ ਵੀ ਜਿਹੜਾ ਇਸ ਵੇਲੇ ਰਾਈਜ਼ ਆਫ ਰਾਈਟ ਵਿੰਗਰਸ ਹੋ ਰਿਹਾ, ਉਹ ਸਾਰੇ ਦਾ ਨਤੀਜਾ ਕਿ ਵੀ ਉਹ ਆਪਣੇ ਲੈਵਲ ਦੇ ਉੱਤੇ ਜਸਟਿਨ ਟਰੂਡੋ ਨੂੰ ਵੀ ਬਲੇਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਕੁਛ ਤਾਂ ਇਹ ਵੀ ਹੈ ਜੀ ਕਿ ਮਿਸ ਹੈਂਡਲ ਕੀਤਾ, ਕਈਆਂ ਦਾ ਇਹ ਵੀ ਹੈ ਕਿ ਜੀ ਜਿਹੜਾ ਇਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਜਾਂ ਦੂਸਰਾ। ਲੇਕਿਨ ਮੈਂ ਇਹ ਸਮਝਦਾ ਵੀ ਕੈਨੇਡਾ ਦੇ ਲੋਕ ਸਮਝਦਾਰ ਨੇ ਔਰ ਉਸ ਦਾ ਜਦੋਂ ਅਸੀਂ ਇਮੇਜ ਦੇਖਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇੰਡੀਆ ਪੋਲੀਟੀਕਲੀ ਔਰ ਲਾਅ ਐਨਫੋਰਸਮੈਂਟ ਔਰ ਇੰਟੈਲੀਜੈਂਸ ਦੇ ਨੁਕਤਾ ਨਿਗਾਹ ਤੋਂ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੀ ਕੰਟਰੀ ਦੇ ਤੌਰ ਤੇ ਇਮੇਜ ਬਣਿਆ, ਪਰ ਕਾਮਨ ਲੋਕ ਰਾਏ ਕੀ ਹੈ, ਲੋਕ ਕਿਵੇਂ ਸੋਚਦੇ ਨੇ। ਕੈਨੇਡਾ ਦੀਆਂ ਦੋ ਪ੍ਰਮੁੱਖ ਇੰਸਟੀਚਿਊਟਸ ਨੇ, ਏਸ਼ੀਆ ਪੈਸੀਫਿਕ ਫਾਊਂਡੇਸ਼ਨ
ਆਫ ਕੈਨੇਡਾ ਤੇ ਦੂਸਰੀ ARI ਐਂਗਸ ਰੀਡ ਇੰਸਟੀਚਿਊਟ, ਉਹਨਾਂ ਨੇ ਇੱਕ ਸਰਵੇ ਜਿਹੜਾ ਇਸ ਦੇ ਉੱਤੇ ਕਰਵਾਇਆ ਕਿ ਭਾਈ ਇੰਡੀਆ ਬਾਰੇ ਕੀ ਰਾਏ ਹੈ ਆਮ ਕੈਨੇਡੀਅਨ ਲੋਕਾਂ ਦੀ। ਔਰ ਇਹਨਾਂ 18 ਮਹੀਨਿਆਂ 'ਚ, ਕਿਉਂਕਿ ਆਲਮੋਸਟ 18 ਮੰਥ ਜੂਨ 2023 ਤੋਂ ਬਣਦੇ ਨੇ, ਜਦੋਂ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਦੇ ਵਿੱਚ ਕਿ ਔਰ ਇਹ ਬੜਾ ਦਿਲਚਸਪ ਹੈ ਸਰਵੇ। ਉਹਦੇ 'ਚ 4-5 ਸਵਾਲ ਉਹਨਾਂ ਨੇ ਇਹਨਾਂ ਦਾ ਜਿਹੜੀਆਂ ਇਸ ਲੈਵਲ ਦੀਆਂ ਇੰਸਟੀਚਿਊਟਸ ਹੁੰਦੀਆਂ ਉਹਨਾਂ ਨੇ ਆਪਣੀ ਸੈਂਪਲਿੰਗ ਔਰ ਏਜ ਗਰੁੱਪ ਔਰ ਡਿਫਰੈਂਟ ਸੈਟਅਪ ਆਫ ਪੀਪਲ ਉਹਨਾਂ ਤੇ ਬੇਸਡ ਹੁੰਦਾ ਹੈ। ਇਹ ਨਹੀਂ ਹੁੰਦਾ ਵੀ ਤੁਸੀਂ ਫੋਨ ਘੁਮਾਇਆ ਤੇ 20 ਬੰਦਿਆਂ ਨੂੰ ਪੁੱਛਿਆ ਤੇ 15 ਨੇ ਕੀ ਕਿਹਾ। ਇਹ ਜਿਹਨੂੰ ਅਸੀਂ ਸਾਇੰਟੀਫਿਕ ਸਰਵੇ ਕਹਿੰਦੇ ਹਾਂ। ਔਰ ਇਹ ਜਿਹੜਾ ਹੈ ਉਹਦੇ ਚੋਂ ਜਿਹੜੀ ਗੱਲ ਸਾਹਮਣੇ ਆਈ ਕਿ ਇਸ ਵੇਲੇ ਆਲਮੋਸਟ ਜਿਹੜੇ ਇਹਨਾਂ 26% ਜਿਹੜਾ ਹੁਣ ਇਹਨਾਂ ਨੇ ਓਪੀਨੀਅਨ ਆਫ ਇੰਡੀਆ ਪਲਮਟਸ ਇਨ ਕੈਨੇਡਾ ਓਵਰ ਲਾਸਟ 18 ਮੰਥਸ, ਕਿ ਪਿਛਲੇ 18 ਮਹੀਨਿਆਂ 'ਚ ਇੰਡੀਆ ਦਾ ਇਮੇਜ ਕੈਨੇਡੀਅਨ ਲੋਕਾਂ ਦੀ ਨਿਗਾਹ 'ਚ ਬਹੁਤ ਥੱਲੇ ਡਿੱਗਿਆ। ਔਰ ਫੇਵਰੇਬਲ ਵਿਊਜ਼ ਆਫ ਇੰਡੀਆ ਫਾਲ ਫਰੋਮ ਹਾਈ ਆਫ 56% ਇਨ ਜਨਵਰੀ 2020 ਟੂ ਜਸਟ 26% ਟੁਡੇ, ਕਿ 2020 ਦੇ ਵਿੱਚ 56% ਕੈਨੇਡੀਅਨ ਜਿਹੜੇ ਨੇ ਉਹ ਇੰਡੀਆ ਨੂੰ ਇੱਕ ਫੇਵਰੇਬਲ ਦੋਸਤ ਮੁਲਕ ਵਜੋਂ ਦੇਖਦੇ ਸੀ ਕਿ ਭਾਈ ਉਹਦੇ ਨਾਲ ਟ੍ਰੇਡ ਹੋਣਾ ਚਾਹੀਦਾ ਹੈ, ਇੰਡੀਆ ਦੀਆਂ ਵੈਲਿਊਜ਼, ਹਿਊਮਨ ਰਾਈਟਸ, ਡੈਮੋਕ੍ਰੇਸੀ ਦੂਜਾ ਕੈਨੇਡਾ ਵਾਂਗ ਹੈ। 2020 ਦੇ ਵਿੱਚ 56% ਸੀ ਤੇ ਹੁਣ ਸਿਰਫ 26% ਜਿਹੜੇ ਨੇ ਉਹ ਭਾਰਤ ਬਾਰੇ ਫੇਵਰੇਬਲ ਵਿਊ ਰੱਖਦੇ ਨੇ। ਮਤਲਬ 74% ਕੈਨੇਡੀਅਨ ਭਾਰਤ ਦੇ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦੇ। ਔਰ ਇਹ ਜਿਹੜਾ ਹੁਣ ਭਾਰਤ ਦਾ ਰੁਤਬਾ ਹੈ, ਜੋ ਕੈਨੇਡਾ ਦੇ ਲੋਕ ਰਸ਼ੀਆ ਔਰ ਚਾਈਨਾ ਬਾਰੇ ਸੋਚਦੇ ਸੀ, ਰਸ਼ੀਆ ਚਾਈਨਾ ਤੋਂ ਬਾਅਦ ਨੈਕਸਟ ਇੰਡੀਆ ਗਿਆ। ਔਰ ਇਸ ਖਬਰ ਨੂੰ ਉਹਨਾਂ ਨੇ ਪ੍ਰੋਮੀਨੈਂਸ ਦੇ ਨਾਲ ਜਿਹੜੇ ਇਸ ਆਰਟੀਕਲ ਨੂੰ ਸਟੀਵਰਟ ਲੈਵਿਸ ਨੇ ਪਬਲਿਸ਼ ਕੀਤਾ ਔਰ ਇਸ ਦੇ ਵਿੱਚ ਹੈ ਕਿ ਕੈਨੇਡੀਅਨਸ ਓਪੀਨੀਅਨ ਆਫ ਇੰਡੀਆ ਹੈਜ਼ ਡਿਕਲਾਈਨਡ precipitously after a rough year of relations between the two countries according to a new poll ਕਿ ਵੀ ਕਿਵੇਂ ਥੱਲੇ ਡਿੱਗਿਆ ਇੰਡੀਆ ਦਾ ਇਮੇਜ। 18 months ago a majority of 52% of people in Canada told the Angus Reid Institute that Ottawa should approach New Delhi as a valued partner and ally ਕਿ 2020 ਚ 52% ਕਹਿੰਦੇ ਸੀ ਕਿ ਕੈਨੇਡਾ ਨੂੰ ਭਾਰਤ ਤੱਕ ਪਹੁੰਚ ਕਰਨੀ ਚਾਹੀਦੀ ਹੈ ਔਰ ਭਾਰਤ ਨੂੰ ਇੱਕ ਜਿਹੜਾ ਕੀਮਤੀ ਸਾਥੀ ਦੇ ਤੌਰ ਤੇ ਔਰ ਐਲਾਈ ਦੇ ਤੌਰ ਤੇ ਦੇਖਣਾ ਚਾਹੀਦਾ ਹੈ ਔਨ ਫ੍ਰੈਂਡਲੀ ਟਰਮਸ। that sentiment has dropped by half to just 24% ਕਿ ਉਹਨਾਂ ਚੋਂ ਉਹ 24% ਤੇ ਆ ਕੇ ਡਿੱਗ ਪਿਆ ਕਿਉਂਕਿ ਕੈਨੇਡੀਅਨ ਕਹਿੰਦੇ ਵੀ ਨਹੀਂ ਇਹ ਇਹਨਾਂ ਦਾ ਜਿਹੜਾ ਇਹ ਦਹਿਸ਼ਤਗਰਦ ਮੁਲਕ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸ਼ਾਚੀ ਕੁਰਲ ਪ੍ਰੈਜ਼ੀਡੈਂਟ ਹੈ ARI ਦਾ, ਉਹਨੇ ਫਿਰ ਇਹਦੇ ਤੇ ਕਮੈਂਟ ਕੀਤਾ ਕਿ only 18 months ago India was seen largely as a trusted ally viewed with warmth and friendliness ਕਿ ਵੀ ਉਹਨੂੰ ਟਰਸਟ ਇਤਬਾਰਯੋਗ ਸੀ, ਬੜਾ ਗਰਮਜੋਸ਼ੀ ਔਰ ਦੋਸਤਾਨਾ ਲੋਕਾਂ ਦਾ ਰਵੱਈਆ ਸੀ। ਪਰ ਹੁਣ favorable views of India itself have fallen in equal decline from a high of 56% in January 2020 to just 26% today. Or India is only seen more favorably now than Russia and China. Trust in New Delhi sits at less than 1/3. ਸਿਰਫ 28% ਲੋਕ ਕੈਨੇਡਾ 'ਚ ਹੁਣ ਭਾਰਤ ਦੇ ਉੱਤੇ ਕੋਈ ਟਰਸਟ ਕਰਨ ਨੂੰ ਤਿਆਰ ਨੇ। ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਤਾਂ ਇਹ ਹੈ ਕਿ ਵੀ ਹਰਦੀਪ ਸਿੰਘ ਨਿੱਜਰ ਜਾਂ ਜੋ ਮਰਡਰ ਔਰ ਫਰੋਤੀਆਂ ਔਰ ਗੁੰਡਾਗਰਦੀ ਔਰ ਗੈਂਗਸਟਰ ਕਲਚਰ ਇਹਨਾਂ ਨੇ ਲਿਆਂਦਾ ਉਸ ਨੂੰ ਸਿੱਖ ਕਿਵੇਂ ਮਹਿਸੂਸ ਕਰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਤਾਂ ਖਾਲਿਸਤਾਨ ਰੈਫਰੈਂਡਮ ਦੇ ਵਿੱਚ 5 ਆਈਜ਼ ਕੰਟਰੀਜ਼ ਇਸ ਤੋਂ ਬਾਅਦ ਜਿੱਥੇ ਜਿੱਥੇ ਵੀ ਹੋਇਆ ਜਿਵੇਂ ਓਵਰਵੈਲਮਿੰਗ ਰਿਸਪੌਂਡ ਕੀਤਾ, ਉਹਨਾਂ ਨੇ ਦੱਸ ਦਿੱਤਾ ਵੀ ਸਿੱਖ ਕੌਮ ਕਿੱਥੇ ਖੜੀ ਹੈ। ਪਰ ਇਸ ਲੈਵਲ ਦੇ ਉੱਤੇ ਜੇ 76% ਕੈਨੇਡੀਅਨ ਵੀ ਜਿਹੜੇ ਨੇ ਉਹ ਇੰਡੀਆ ਬਾਰੇ ਨਾਟ ਫੇਵਰੇਬਲ ਲਾਈਨ ਰੱਖਦੇ ਨੇ, ਇਹ ਬਹੁਤ ਵੱਡੀ ਗੱਲ ਹੈ। ਔਰ ਇਸ ਦੇ ਉੱਤੇ ਉਹਨਾਂ ਦਾ ਇੱਕ ਕਮੈਂਟ ਹੈ ਕਿ ਥੀਸ ਔਰ ਇਹ ਇਸੇ ਹੀ ਸਰਵੇ ਦਾ ਕਹਿਣਾ ਵੀ ਇਹ ਇੰਨਾ ਡਾਊਨ ਜਿਹੜਾ ਇੰਡੀਆ ਬਾਰੇ ਵਿਊ ਗਿਆ ਕਿਉਂ, ਥੀਸ ਡ੍ਰੌਪਸ
are very much a reflection of events of past year. The murder of Canadian Sikh leader and Khalistani separatist Hardeep Singh Nijjar and the diplomatic tit for tat that followed, she said. ਇਹ ਬੀਬੀ ਹੈ, ਉਹਨੇ ਕਿਹਾ ਜੀ ਆ ਨਿੱਜਰ ਦੇ ਮਰਡਰ ਤੋਂ ਬਾਅਦ ਔਰ ਜਿਹੜਾ ਡਿਪਲੋਮੈਟਿਕ ਟਿਟ ਫॉर ਟੈਟ ਕੈਨੇਡਾ ਭਾਰਤ ਦੇ ਵਿਚਾਲੇ ਚੱਲ ਰਿਹਾ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਹਾਂ ਇਹਦੇ ਬਾਰੇ ਜ਼ਰੂਰ ਲੋਕਾਂ ਦੇ ਵਿੱਚ ਦੋ ਡਿਫਰੈਂਟ ਰਾਵਾਂ ਨੇ ਕਿ ਭਾਈ ਜਸਟਿਨ ਟਰੂਡੋ ਨੇ ਇਹਨੂੰ ਵੈਦਰ ਸਾਰੀ ਸਿਚੁਏਸ਼ਨ ਨੂੰ ਠੀਕ ਹੈਂਡਲ ਕੀਤਾ ਕਿ ਨਹੀਂ ਕੀਤਾ 39% ਜਿਹੜੇ ਨੇ ਉਹ ਸਮਝਦੇ ਨੇ ਵੀ ਜੇ ਟਰੂਡੋ ਆਫਿਸ ਤੋਂ ਬਾਹਰ ਹੁੰਦਾ ਹੈ ਤੇ ਸ਼ਾਇਦ ਇਹ ਸਿਚੁਏਸ਼ਨ ਬੈਟਰ ਹੋਏ ਪਰ 32% ਕੈਨੇਡੀਅਨ ਇਹ ਸੋਚਦੇ ਨੇ ਕਿ ਨਰਿੰਦਰ ਮੋਦੀ ਜ਼ਿੰਮੇਵਾਰ ਹੈ ਇਹ ਸਾਰੇ ਲਈ ਜਦੋਂ ਤੱਕ ਉਹ ਤਾਕਤ ਤੋਂ ਬਾਹਰ ਨਹੀਂ ਹੁੰਦਾ ਇਹ ਜਿਹੜਾ ਰਿਲੇਸ਼ਨਸ਼ਿਪ ਹੈ ਇੰਪਰੂਵ ਨਹੀਂ ਹੋਏਗੀ ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਜਿਹੜਾ ਇੱਕ ਵਪਾਰੀ ਬਿਰਤੀ ਵਾਲਾ ਪਾਰਟ ਵੀ ਹੈ ਕਿ ਭਾਈ ਇੱਕ ਪਾਸੇ ਇੱਕ ਤਬਕਾ ਇਹ ਵੀ ਸੋਚਦਾ ਹੈ ਕਿ ਜੇ ਭਾਰਤ ਦੇ ਨਾਲ ਟ੍ਰੇਡ ਟਾਕਸ ਕਿਉਂਕਿ ਕੈਨੇਡਾ ਦੇ ਵਿੱਚ ਇਸ ਵੇਲੇ ਜਦੋਂ ਟਰੰਪ ਨੇ ਇਹ ਲਾਈਨ ਲਈ ਕਿ ਜੀ ਜੇ ਤੁਸੀਂ ਇਲੀਗਲ ਮਾਈਗ੍ਰੇਸ਼ਨ ਔਰ ਡਰੱਗਸ ਔਰ ਫਲਾਣਾ ਜਿਹੜੀਆਂ ਆ ਰਹੀਆਂ ਕੈਨੇਡਾ ਤੋਂ ਅਮਰੀਕਾ 'ਚ ਰੌਲਾ ਜ਼ਿਆਦਾ ਪਾਇਆ ਨਹੀਂ ਰੋਕਦੇ ਤਾਂ ਮੈਂ ਇੰਨੇ % ਟੈਰਿਫ ਲਾ ਦਿਆਂਗਾ ਤੇ ਕੈਨੇਡਾ ਨੂੰ ਹੁਣ ਇੱਕ ਤਬਕਾ ਉਹਨਾਂ ਦਾ ਖਾਸ ਤੌਰ ਤੇ ਜਿਹੜੇ ਵਪਾਰੀ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਵੀ ਜੇ ਅਮਰੀਕਾ ਦੀ ਮਾਰਕੀਟ ਸਾਡੀ ਸਫਰ ਕਰਦੀ ਹੈ ਤਾਂ ਕਿਤੇ ਨਾ ਕਿਤੇ ਜੇ ਦੁਨੀਆ ਦੇ ਵਿੱਚੋਂ ਮਾਰਕੀਟ ਲੱਭੋ ਜਿੱਥੇ ਸਾਡੇ ਪ੍ਰੋਡਕਟ ਹਾਲਾਂ ਕੋਈ ਫਰਕ ਨਹੀਂ ਪੈਣਾ ਅਮਰੀਕਾ ਦਾ ਕੈਨੇਡਾ ਬਿਨਾਂ ਗੁਜ਼ਾਰਾ ਨਹੀਂ ਕੈਨੇਡਾ ਦਾ ਅਮਰੀਕਾ ਬਿਨਾਂ ਨਹੀਂ ਉਹਦਾ ਕੈਨੇਡਾ ਅਮਰੀਕਾ ਦਾ ਬੈਕਯਾਰਡ ਹੀ ਹੈ ਪਰ ਕਿਉਂਕਿ ਇੱਕ ਹਾਈਪ ਜਦੋਂ ਕ੍ਰੀਏਟ ਹੁੰਦੀ ਹੈ ਫਿਰ ਇਹ ਸਾਰੀ ਸਟੋਰੀ ਦੇ ਵਿੱਚ ਬੈਕਗ੍ਰਾਉਂਡ ਦਿੱਤੀ ਗਈ ਹੈ ਕਿ ਭਾਈ ਕਿਵੇਂ ਇਹ ਸਾਰਾ ਸਟਾਰਟ ਹੋਇਆ G20 ਵੇਲੇ ਵੀ ਟਰੂਡੋ ਨੇ ਮੋਦੀ ਨੂੰ ਕਿਹਾ ਕਿ ਭਾਈ ਠੀਕ ਕਰੋ ਫਿਰ RCMP ਨੇ ਕਿਵੇਂ ਐਵੀਡੈਂਸ ਦਿੱਤਾ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਲਿੰਕਡ ਹੈ ਜੋ ਕ੍ਰਾਈਮ ਕੈਨੇਡਾ ਦੇ ਵਿੱਚ ਹੋਇਆ ਫਿਰ ਉਹਨਾਂ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਸੀਸਸ ਦਾ ਹਵਾਲਾ ਦਿੱਤਾ ਹੈ ਕਿ ਵੀ ਇਹ ਉਹਨਾਂ ਨੇ ਇਹ ਆ ਕੇ ਸੀਸਸ ਨੇ ਟੈਸਟੀਫਾਈ ਕੀਤਾ ਕਿ ਇੰਡੀਅਨ ਗਵਰਨਮੈਂਟ ਨੇ 2019 ਔਰ 2021 ਦੀਆਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਇੰਟਰਫੇਰੈਂਸ ਕੀਤੀ ਔਰ ਇਸ ਬਾਰੇ ਉਹਨਾਂ ਨੇ ਜਿਹੜਾ ਉਹ ਟੇਬਲ ਦੇ ਉੱਤੇ ਲਿਆ ਕੇ ਰਿਪੋਰਟ ਰੱਖੀ ਔਰ ਇਹ ਜਦੋਂ ਹੁਣ ਕੈਨੇਡੀਅਨ ਲੋਕਾਂ ਨੂੰ ਇੱਕ ਪਾਸੇ ਤਾਂ ਇੰਡੀਆ ਬਾਰੇ ਡਿਸਪਾਈਜ਼ ਕੀਤਾ ਦੂਜੇ ਪਾਸੇ ਜਦੋਂ ਉਹਨਾਂ ਨੇ ਪੁੱਛਿਆ ਗਿਆ ਕਿ ਵੀ ਇਹ ਇੰਡੀਆ ਦਾ ਜਿਹੜਾ ਉਹ ਓਵਰਆਲ ਹਿਊਮਨ ਰਾਈਟਸ ਉਹਨਾਂ ਨੇ ਕਿਹਾ ਜੀ 6% ਕੈਨੇਡੀਅਨ ਸੈਡ ਕਿ ਮੈਜੋਰਿਟੀ ਆਫ ਕੈਨੇਡੀਅਨ ਐਜ਼ ਏ ਨੇਸ਼ਨ ਉਹਨਾਂ ਨੇ ਕਿਹਾ ਵੀ ਸਾਨੂੰ ਉਹਨਾਂ ਨਾਲ ਡੀਲ ਨਹੀਂ ਕਰਨਾ ਚਾਹੀਦਾ ਦੋਜ਼ who do not strictly uphold the rule of law or respect human rights और उन्होंने 2/3 कैनेडियंस ने कहा Canada should stand up for the country who believes is right उन्होंने कहा भी ये human rights और इन्होंने मुद्दे थे समझौता नहीं करना चाहिए और ठीक ਜਿਹੜਾ ਸਟੈਂਡ ਹੈ ਇਹਦੇ ਲਈ ਖਲੋਣਾ ਚਾਹੀਦਾ ਸੋ ਇਹ ਮੈਂ ਸਮਝਦਾ ਹਾਂ ਵੀ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਜੇ ਇੰਨੇ % ਜਿਹੜੇ ਨੇ ਉਹ ਇੰਡੀਆ ਨੂੰ ਡਿਸਪਾਈਜ਼ ਕਰਦੇ ਨੇ ਤੇ ਜ਼ਾਹਰ ਹੈ ਕਿਉਂਕਿ ਇਸ ਦਾ ਰੀਜ਼ਨ ਤਾਂ ਹਰਦੀਪ ਸਿੰਘ ਨਿੱਜਰ ਔਰ ਸਿੱਖਾਂ ਦੇ ਖਿਲਾਫ ਹੈ ਸੋ ਉਹਨਾਂ ਦੀਆਂ ਹਮਦਰਦੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਨਾਲ ਨੇ ਔਰ ਜਿਵੇਂ ਮੈਂ ਰੇਡੀਓ ਕੈਨੇਡਾ ਦੇ ਹਵਾਲੇ ਨਾਲ ਔਰ ਜਿਸ ਨੂੰ ਫਿਰ CBC ਨੇ ਐਜ਼ ਏ ਨਿਊਜ਼ ਆਈਟਮ ਦਿੱਤਾ ਹੈ ਕਿ ਵੀ ਕਿਵੇਂ ਏਜੰਟਸ ਆਫ ਇੰਡੀਅਨ ਗਵਰਨਮੈਂਟ ਇੰਟਰਫੀਅਰਡ ਇਨ ਪੈਟਰਿਕ ਬਰਾਊਨਸ ਕੰਜ਼ਰਵੇਟਿਵ ਲੀਡਰਸ਼ਿਪ ਕੈਂਪੇਨ ਕਿ ਇਹ ਜਦੋਂ 2021 ਦੇ ਵਿੱਚ ਲੀਡਰਸ਼ਿਪ ਕੈਂਪੇਨ ਦੇ ਲਈ ਰਨ ਕੀਤਾ ਕਿਵੇਂ ਇੰਡੀਅਨ ਗਵਰਨਮੈਂਟ ਦੇ ਏਜੰਟਾਂ ਨੇ ਜਿਹੜਾ ਉਹ ਕੀਤਾ ਔਰ ਇਹਨੇ ਪੂਰੇ ਵੇਰਵੇ ਦੇ ਨਾਲ ਜਿਹੜੇ ਕੌਨਫੀਡੈਂਸ਼ੀਅਲਿਟੀ ਰੱਖ ਕੇ ਜਿਨ੍ਹਾਂ ਨੇ ਆ ਕੇ ਕਿਹਾ ਵੀ ਕਿਵੇਂ ਉਹਨਾਂ ਨੇ ਨੈਸ਼ਨਲ ਕੈਂਪੇਨ ਦੀ ਕੋ-ਚੇਅਰ ਕੰਜ਼ਰਵੇਟਿਵ MP ਮਿਸ਼ਲ ਰੈਂਪੈਲ ਗਾਰਨਰ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਉਹ ਸਪੋਰਟ ਵਾਪਸ ਲੈ ਬਰਾਊਨ ਤੋਂ ਔਰ ਇਹ ਸਾਰੇ ਦੇ ਨਾਲ ਈਵਨ ਪੈਟਰਿਕ ਬਰਾਊਨ ਨੂੰ ਉਹਨਾਂ ਨੇ ਹਿੰਦੂਆਂ ਨੇ ਹਿੰਦੂਤਵੀਆਂ ਨੇ ਆਪਣੇ ਸਾਰੇ ਸਮਾਗਮਾਂ ਚੋਂ ਸੱਦਣ ਤੋਂ ਨਾ ਕਰ ਦਿੱਤੀ ਔਰ ਇੱਕ ਓਪਨਲੀ ਕਿਹਾ ਗਿਆ ਉਹਨੂੰ ਕਿ ਵੀ ਤੂੰ ਕਿਉਂਕਿ ਸਿੱਖਾਂ ਦੇ ਨਾਲ ਦੋਸਤੀ ਰੱਖਦਾ ਹੈ ਔਰ ਇਸ ਕਿਸਮ ਦਾ ਲੰਬੀ ਚੌੜੀ ਖਬਰ ਹੈ ਹਾਲਾਂ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਆਫਿਸ ਉਹਨਾਂ ਨੇ ਕਿਹਾ ਜੀ ਸਾਨੂੰ ਕੋਈ no knowledge of interference or Brown disinvited to Indian events so ਅਸੀਂ ਦੇਖਦੇ ਹਾਂ ਕਿ ਵੀ ਇਹ ਇਕੱਲਾ ਇੱਕ ਲੈਵਲ ਦੇ ਉੱਤੇ ਹੀ ਨਹੀਂ ਹੈ ਜੇ ਅੱਜ 74% ਕੈਨੇਡੀਅਨ ਜਿਹੜੇ ਨੇ ਉਹ ਇੰਡੀਆ ਨੂੰ ਜਿਹੜਾ ਇੱਕ
ਉਸ ਕਿਸਮ ਦਾ ਜਿਹੜਾ ਇੰਟਰਫੇਰੈਂਸ ਵਾਲੇ ਮੁਲਕ ਦੇ ਤੌਰ ਤੇ ਜਾਂ ਡਿਸਟਰਸਟਵਰਦੀ ਕਹਿੰਦੇ ਨੇ, ਤਾਂ ਉਹਦੇ 'ਚ ਇਹ ਸਾਰਾ ਰੋਲ ਵੀ ਹੈ ਕਿ ਕਿਵੇਂ ਕੈਨੇਡੀਅਨ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਉਹ ਕੰਜ਼ਰਵੇਟਿਵ ਪਾਰਟੀ ਦੀ ਆਪਣੀ ਲੀਡਰਸ਼ਿਪ ਦੀ ਚੋਣ ਦੇ ਵਿੱਚ ਵੀ ਇਹਨਾਂ ਨੇ ਦਖਲਅੰਦਾਜ਼ੀ ਕੀਤੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।